ਅੱਜ ਸਭ ਤੋਂ ਵੱਡੀ ਲੜਾਈ ਜਿਹੜੀ ਦੇਸ਼ ਦੀ ਹੈ, ਉਹ ਲੜਾਈ ਇਸ ਗੱਲ ਦੀ ਹੈ ਕਿ ਸਾਡੇ ਸੂਬਿਆਂ ਦੇ ਅਧਿਕਾਰ ਜਿਹੜੇ ਨੇ ਉਹ ਰਹਿਣੇ ਵੀ ਨੇ ਕਿ ਨਹੀਂ, ਇਹ ਸੂਬਿਆਂ ਦੀ ਹੋਂਦ ਵੀ ਰਹਿਣੀ ਹੈ ਕਿ ਨਹੀਂ। ਕਿ ਸਾਡਾ ਸਿਧਾਂਤ ਇਹ ਕਹਿੰਦਾ ਰਾਜ ਕਿਰਤ ਦਾ ਹੋਣਾ ਚਾਹੀਦਾ, ਲੁੱਟ ਨਹੀਂ ਹੋਣੀ ਚਾਹੀਦੀ, ਉਸ ਤੋਂ ਡਰਦੇ ਨੇ। ਹੁਣ ਉਹ ਏਕਾ ਅਧਿਕਾਰਵਾਦ ਇਸ ਕਰਕੇ ਕਰ ਰਹੇ ਨੇ ਵੀ ਇਹਨਾਂ ਨੇ ਵੇਚਣਾ ਦੇਸ਼ ਨੂੰ। ਚਾਹੇ ਸਾਡੀ ਸਿੱਖਿਆ ਹੈ, ਚਾਹੇ ਸਾਡੀ ਸਿਹਤ ਹੈ, ਚਾਹੇ ਸਾਡੀ ਨਿਆਂ ਪ੍ਰਣਾਲੀ ਹੈ, ਚਾਹੇ ਸਾਡਾ ਅਮਨ ਕਾਨੂੰਨ ਹੈ, ਚਾਹੇ ਸਾਡੀਆਂ ਚੋਣਾਂ ਨੇ, ਚਾਹੇ ਸਾਡੇ ਧਾਰਮਿਕ ਅਦਾਰੇ ਨੇ, ਇਹਨਾਂ ਸਾਰਿਆਂ ਦੇ ਉੱਤੇ ਇੱਕ ਅਧਿਕਾਰਵਾਦ ਚੱਲ ਰਿਹਾ ਹੈ। ਫੈਡਰਲਿਜ਼ਮ ਤੋੜਿਆ ਜਾ ਰਿਹਾ ਹੈ। ਇਹ ਰਿਜਕ ਸਾਡਾ ਹੈ, ਇਹ ਪਹਾੜ ਸਾਡੇ ਨੇ, ਇਹ ਜੰਗਲ ਸਾਡੇ ਨੇ, ਇਹ ਧਰਤੀ ਸਾਡੀ ਹੈ, ਇਹ ਕਾਨਾਂ ਸਾਡੀਆਂ ਨੇ, ਇਹ ਅੰਤਰਿਕਸ਼ ਸਾਡਾ ਹੈ। ਤੁਸੀਂ ਮਾਰਨੇ ਲੱਗੇ ਹੋ ਇਹਦੇ, ਤੁਹਾਨੂੰ ਨਹੀਂ ਲੈਣ ਦੇਣਾ ਧੱਕੇ ਨਾਲ, ਤੁਹਾਨੂੰ ਕਬਜ਼ਾ ਨਹੀਂ ਕਰਨ ਦੇਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਬਾਕੀ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਮੈਂ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ, ਜਿਹੜਾ ਸੈਮੀਨਾਰ ਤਾਂ ਚਲੋ ਅਸੀਂ ਪਿੰਡ ਬਚਾਓ ਪੰਜਾਬ ਬਚਾਓ ਗਿਆਨੀ ਜੀ ਦੇ ਉਸ 'ਚ ਕਰਿਆ ਹੀ ਹੈ, ਪਰ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਦੇ ਬਹੁਤਿਆਂ ਦੇ ਮੰਤਰੀਆਂ ਨੂੰ ਵੀ ਮੈਂ ਸਾਂਝਾ ਕਰਿਆ ਹੋਇਆ ਹੈ। ਅੱਜ ਇੱਕ ਸਾਨੂੰ ਉਮੀਦ ਦੇ ਰਹੀਆਂ ਨੇ ਕਿ ਅਸੀਂ ਪੰਜਾਬ ਬਚਾਵਾਂਗੇ, ਅਸੀਂ ਦੇਸ਼ ਬਚਾਵਾਂਗੇ, ਅਸੀਂ ਫੈਡਰਲ ਢਾਂਚਾ ਬਚਾਵਾਂਗੇ, ਅਸੀਂ ਇਸ ਫੈਡਰਲ ਢਾਂਚੇ ਨੂੰ ਤਕੜਾ ਕਰਾਂਗੇ। ਇਹ ਮੈਨੂੰ ਉਮੀਦ ਜਾਗਦੀ ਹੈ। ਜਿਨ੍ਹਾਂ ਨੇ ਸਾਰਿਆਂ ਨੇ ਗੱਲ ਕਰੀ ਹੈ, 100 ਉਹਨਾਂ 'ਚ ਮਤਭੇਦ ਹੋ ਸਕਦੇ ਨੇ ਗੱਲਾਂ 'ਚ, ਕੋਈ ਗੱਲ ਤੱਥ ਵੀ ਕਿਤੇ ਇੱਧਰ ਉੱਧਰ ਦੇ ਹੋ ਸਕਦੇ ਨੇ, ਪਰ ਉਹਦੀ ਧਾਰਾ ਇੱਕੋ ਹੀ ਹੈ। ਧਾਰਾ ਉਹ ਕਹਿੰਦੇ ਠੂਹਿਆਂ ਦੀ ਡਾਰ ਜਾਂਦੀ ਸੀ, ਕਹਿੰਦਾ ਕਿਹੜਾ ਵੱਡਾ ਡੰਗ ਮਾਰਦਾ, ਕਹਿੰਦਾ ਜਿਹਦੇ ਮਰਜ਼ੀ ਪੁੱਛ ਨੂੰ ਹੱਥ ਲਾ ਲੈ, ਡੰਗ ਉੱਦਾਂ ਹੀ ਮਾਰਦਾ। ਸੋ ਇਸ ਕਰਕੇ ਇੱਕ ਤਾਂ ਇਹ ਹਾਂ। ਦੂਜਾ ਮੈਂ ਸੈਮੀਨਾਰ ਦੀ ਗੱਲ ਕਰਦਾ, ਇਹ ਵੀ ਮੈਨੂੰ ਉਮੀਦ ਹੈ ਪੰਜਾਬ ਦੇ ਵਿੱਚ ਇਹ ਤੀਜਾ ਸੈਮੀਨਾਰ ਹੈ ਐਸਾ ਜਿਹਦੇ ਵਿੱਚ ਇਸ ਤਰ੍ਹਾਂ ਦਾ ਇਕੱਠ ਹੋਇਆ। ਇੱਕ ਸੈਮੀਨਾਰ ਪਹਿਲਾਂ ਕਿਸੇ ਇਸ਼ੂ 'ਤੇ ਬਣਾਇਆ ਸੀ, ਦੂਜਾ ਪ੍ਰਗਟ ਸਿੰਘ ਜੀ ਨੇ ਪਾਣੀਆਂ ਦੇ ਮਾਮਲੇ ਦੇ ਉੱਤੇ ਕਰਿਆ ਸੀ, ਅਤੇ ਤੀਜਾ ਹੁਣ ਇਹ ਹੈ। ਇਹ ਨਹੀਂ ਹੈ ਕਿ ਗੋਸ਼ਟੀਆਂ ਦਾ ਕੋਈ ਮਤਲਬ ਨਹੀਂ ਹੁੰਦਾ, ਬਲਕਿ ਜਿੰਨਾ ਚਿਰ ਬਾਬੇ ਨੇ ਕਿਹਾ ਜਦ ਤੱਕ ਦੁਨੀਆ ਰਹੀ ਹੈ ਨਾਨਕ ਸੁਣੀਆਂ ਕਿਛ ਕਹੀਏ, ਬਿਨਾਂ ਵਿਚਾਰੇ ਬਿਨਾਂ ਸੋਚੇ ਉਂਝ ਕਰ ਦਿਓ ਜੀ, ਕਰ ਦਿਓ। ਤੱਥਾਂ ਨੂੰ ਦੇਖਣਾ, ਕਾਨੂੰਨ ਨੂੰ ਦੇਖਣਾ, ਹਾਲਤ ਨੂੰ ਦੇਖਣਾ ਜ਼ਰੂਰੀ ਹੈ। ਕਿਸਾਨ ਵੀ ਜਦ ਰੋਜ਼ ਇਹੀ ਕੰਮ ਕਰਦਾ ਵੀ ਜੇ ਵਰਤ ਨਹੀਂ ਆਈ ਜ਼ਮੀਨ, ਗਿੱਲੀ 'ਚ ਹਲ ਵੱਧਦਾ ਤਾਂ ਡਲੇ ਪੈ ਜਾਣਗੇ, ਜ਼ਿਆਦਾ ਸੁੱਕ ਗਈ ਫਿਰ ਹਾਲ ਨਹੀਂ ਬਹਿਣਾ। ਰੌਣੀ ਕਰਕੇ ਹਿਸਾਬ ਲਾਉਂਦਾ ਨਾ, ਕਣਕ ਵੱਢਣ ਵੇਲੇ ਹਿਸਾਬ ਲਾਉਂਦਾ ਹੀ ਹੈ ਨਾ ਵੀ ਹੁਣ ਵੱਢਣੀ ਹੈ ਬਸ। ਸੋ ਇਸ ਕਰਕੇ ਹਰ ਚੀਜ਼ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ। ਇਹ ਅੱਜ ਵੱਡੀ ਗੱਲ ਹੈ ਕਿ ਕੋਈ ਕਹੂਗਾ ਦੇਖੋ ਜੀ ਸੰਵਿਧਾਨ ਮਾੜਾ ਹੈ, ਸੰਵਿਧਾਨ ਚੰਗਾ ਹੈ, ਕੋਈ ਕਹੂਗਾ ਫਿਰ ਕੀ ਹੋਊਗਾ, ਸੂਬਿਆਂ ਨੂੰ ਤਾਂ ਕੋਈ ਕੰਮ ਨਹੀਂ ਆਉਂਦਾ। ਅੱਜ ਸਭ ਤੋਂ ਵੱਡੀ ਲੜਾਈ ਜਿਹੜੀ ਦੇਸ਼ ਦੀ ਹੈ, ਉਹ ਲੜਾਈ ਇਸ ਗੱਲ ਦੀ ਹੈ ਕਿ ਸਾਡੇ ਸੂਬਿਆਂ ਦੇ ਅਧਿਕਾਰ ਜਿਹੜੇ ਨੇ ਉਹ ਰਹਿਣੇ ਵੀ ਨੇ ਕਿ ਨਹੀਂ, ਇਹ ਸੂਬਿਆਂ ਦੀ ਹੋਂਦ ਵੀ ਰਹਿਣੀ ਹੈ ਕਿ ਨਹੀਂ। ਅਤੇ ਇਦੋਂ ਵੀ ਇਹ ਹੋਂਦ ਖਤਮ ਕਰਨ ਦਾ ਇੱਕ ਤਰੀਕਾ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਸੁੱਤੀਆਂ ਪਈਆਂ ਨੇ। ਮੈਨੂੰ ਕਹਿੰਦੇ ਕੋਈ ਝਿਜਕ ਨਹੀਂ, ਮਿਲ ਕੇ ਰਹੀਆਂ ਨੇ ਇੱਥੇ CEO ਨੂੰ, ਇਹ ਇਹਨਾਂ ਨੂੰ ਪਤਾ ਹੀ ਨਹੀਂ ਕਿ ਉਹ CEO ਕਰ ਕੀ ਰਹੀ ਹੈ। ਉਹ ਹੈਗੇ SIR ਦੇ ਰਾਹੀਂ, ਜਿੱਥੇ ਸਾਡੇ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਸੀ ਕਿ ਅਸੀਂ ਭਾਰਤ ਦੇ ਲੋਕ, ਸੰਵਿਧਾਨ ਦੀ ਧਾਰਾ 326 'ਚ ਲਿਖਿਆ ਐਵਰੀ ਅਡਲਟ ਸ਼ੈਲ ਬੀ ਦੀ ਵੋਟਰ, ਸ਼ੈਲ ਬੀ ਰਜਿਸਟਰਡ ਐਜ਼ ਏ ਵੋਟਰ। ਪ੍ਰਮਾਣਯੋਗ ਸੁਪਰੀਮ ਕੋਰਟ ਨੇ ਕਹਿਤਾ, ਇਹ ਕਹਿੰਦੇ ਸਟੈਚੂਰੀ ਰਾਈਟ ਹੈ, ਮਤਲਬ ਕਾਨੂੰਨ ਨੇ ਰਾਈਟ ਦਿੱਤਾ, ਜਦ ਸੰਵਿਧਾਨ 'ਚ ਲਿਖਿਆ ਰਾਈਟ। ਇਸ ਕਰਕੇ ਅਦਾਲਤਾਂ ਤੋਂ ਜੇ ਕੋਈ ਬਹੁਤੀ ਆਸ ਰੱਖਦਾ ਹੋਵੇ ਉਹਦੇ ਨਾਲ ਹੱਲ ਨਹੀਂ ਹੋਣਾ ਮਾਮਲਾ। ਅੱਜ ਉਲਟਾ ਕੰਮ ਹੋ ਗਿਆ ਫੈਡਰਲਿਜ਼ਮ ਨੂੰ ਤੋੜਨ ਦਾ ਕਿ ਲੋਕ ਸਰਕਾਰ ਚੁਣਨਗੇ ਜਾਂ ਸਰਕਾਰ ਫੈਸਲਾ ਕਰੂਗੀ ਕੌਣ ਵੋਟਰ ਹੋਏਗਾ। ਵੋਟਰ ਸਰਕਾਰ ਚੁਣੇਗਾ, ਚੰਗੀ ਚੁਣੇ, ਮਾੜੀ ਚੁਣੇ, ਜਿਹੀ ਮਰਜ਼ੀ ਚੁਣੇ,
ਵੋਟਰ ਸਰਕਾਰ ਚੁਣੇਗਾ ਜਾਂ ਸਰਕਾਰ ਫੈਸਲਾ ਕਰੂਗੀ ਵੀ ਵੋਟਰ ਕੌਣ ਹੋਏਗਾ। ਇਹ ਫੈਡਰਲ ਤੇ ਸਭ ਤੋਂ ਵੱਡਾ ਹਮਲਾ ਹੈ ਕਿ ਚੰਗਾ ਫਿਰ ਆ ਜਾਏ ਤੁਹਾਡੀ ਵੋਟ ਹੀ ਹੋਣੀ, ਲਾ ਲਿਓ ਜੋਰ ਜਿਹੜਾ ਲਾਉਣਾ ਹੈ, ਫਿਰ ਜਿਹਦੀ ਮਰਜ਼ੀ ਇੱਧਰ ਉੱਧਰ ਵੀ ਕਰੀ ਜਾਓ, ਹਰ ਜਗ੍ਹਾ 'ਤੇ ਕਰੀਏ। ਅਤੇ ਦੂਜੀ ਗੱਲਾਂ ਬਹੁਤ ਹੋਈਆਂ, ਮੈਂ ਇਸ ਕਰਕੇ ਆਪਣੇ ਟਾਈਮ ਤੋਂ ਮੈਂ ਉਦੋਂ ਵੀ ਘੱਟ ਹੀ ਦੇਵਾਂਗਾ ਕਿਉਂਕਿ ਸਾਡੇ ਵਾਸਤੇ ਟਾਈਮ ਘੱਟ ਹੀ ਚਾਹੀਦਾ, ਸਿਆਸੀ ਪਾਰਟੀਆਂ ਨੂੰ ਬੋਲਣਾ ਚਾਹੀਦਾ। ਦੂਜੀ ਗੱਲ ਮੈਂ ਇਹ ਕਹਾਂਗਾ, ਹਮਲੇ ਸਾਰੀ ਤਰ੍ਹਾਂ ਦੇ ਹੋ ਰਹੇ ਨੇ। ਜਦ ਅਸੀਂ ਕਹਿੰਦੇ ਹਾਂ ਇਹ ਹਮਲਿਆਂ ਦੇ ਵਿੱਚ ਹੋਣ ਦਾ ਇੱਕ ਵੱਡਾ ਕਾਰਨ ਵੀ ਸਾਨੂੰ ਸਮਝਣਾ ਪਏਗਾ। ਕਾਰਨ ਇਹ ਹੈ ਕਿ ਅਸੀਂ ਸੜਕਾਂ ਦੀ ਰਾਜਨੀਤੀ ਛੱਡਤੀ। ਫੈਡਰਲਿਜ਼ਮ ਦੀ ਲੜਾਈ ਹੁਣ ਸੜਕਾਂ ਦੀ ਰਾਜਨੀਤੀ ਹੈ। ਹੁਣ ਇਹ ਅਦਾਲਤਾਂ ਦੀ ਜਾਂ ਸੰਵਿਧਾਨ ਦੀ ਜਾਂ ਕੋਈ ਗੱਲਾਂ ਦੀ ਕਦੀ ਨਹੀਂ ਰਹੀ। ਸੈਮੀਨਾਰ ਇਸ ਕਰਕੇ ਨੇ ਕਿ ਉਹ ਲੜਾਈ ਦੀ ਤਿਆਰੀ ਵਾਸਤੇ ਤੁਹਾਨੂੰ ਸਮਝਣਾ ਪਏਗਾ। ਅਸੀਂ ਕਈ ਵਾਰੀ ਕਹਿੰਦੇ ਹੁੰਦੇ ਬਚਪਨ 'ਚ ਸਤਸੰਗ 2 ਘੜੀਆਂ, ਕੋਈ ਕਰਦੇ ਕਰਮਾਂ ਵਾਲੇ। ਇਹ ਸਤਸੰਗ ਕਰਨਾ ਜ਼ਰੂਰੀ ਹੈ ਪਰ ਕਰਮ ਕਰਨ ਵਾਸਤੇ, ਇਹ ਨਹੀਂ ਵੀ ਸਾਰਾ ਦਿਨ ਸਤਸੰਗ ਹੀ ਕਰੀ ਜਾਓ। ਸੋ ਇਹ ਦੂਜੀ ਹੈ। ਤੀਜੀ ਗੱਲ ਇਹ ਹੈ, ਅਸੀਂ ਕਈ ਵਾਰੀ ਇੱਕ ਚੀਜ਼ 'ਚ ਦੇਖਦੇ ਹਾਂ, ਕਈ ਵਾਰੀ ਦੂਜੀ 'ਚ ਦੇਖਦੇ ਹਾਂ। ਕਈ ਵਾਰੀ ਅਸੀਂ ਕਹਿੰਦੇ ਵੀ ਸਾਡੇ ਪੈਸੇ ਸਾਨੂੰ ਆਹ ਦਿੰਦੇ ਨਹੀਂ, ਸਾਨੂੰ ਆਹ ਨਹੀਂ ਦਿੰਦੇ। ਇਹਨਾਂ ਚੀਜ਼ਾਂ 'ਚ ਲੜਨ 'ਚ ਕੋਈ ਨਿਕਲਣਾ ਕੁਛ ਨਹੀਂ। ਗਿਣੀ ਜਾਓ, ਸਰਕਾਰਾਂ ਇੱਕ ਦੂਜੇ ਨੂੰ ਗਿਣੀ ਜਾਣਗੀਆਂ। ਸਾਡੀ ਲੜਾਈ ਇਹ ਹੈ ਕਿ ਜਿਹੜਾ ਕੈਬਨਿਟ ਮਿਸ਼ਨ ਪਲਾਨ ਸੀ, ਅਸੀਂ ਸਭ ਕਹਿ ਕੇ ਗਏ ਨੇ, ਉਹਦੇ ਚੌਥੀ ਗੱਲ ਵੀ ਸੀ ਕਰੰਸੀ ਜਿਹੜੀ ਸੀ ਸਿੱਕਾ ਵੀ ਦੇਸ਼ ਦਾ ਹੋਏਗਾ। ਕੋਈ ਗੱਲ ਨਹੀਂ, ਮੈਂ ਸਿਰਫ ਇਹਨਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਸੂਬਿਆਂ ਕੋਲ ਹੋਏਗਾ। ਜਿਹੜਾ ਅਨੰਦਪੁਰ ਦਾ ਮਤਾ ਸੀ ਇਹ ਇਹਨੂੰ ਥੋੜ੍ਹਾ ਇੱਕ ਆਨਾ ਘੱਟ ਹੀ ਸੀ, ਇਹਨੂੰ ਵੱਧ ਨਹੀਂ ਸੀ ਮੰਗਿਆ। ਰੌਲਾ ਪਾਤਾ ਅਨੰਦਪੁਰ ਦਾ ਮਤਾ, ਖਾਲਿਸਤਾਨੀ ਮਤਾ, ਫਲਾਣਾ ਮਤਾ। ਇਹ ਜਿਹੜੀ ਇਹ ਕਿਉਂ ਹੋਇਆ? ਭੀੜ ਤੰਤਰ ਦੀ ਮਾਨਸਤਾ ਇਹ ਗੱਲ ਇੱਥੇ ਹੋਈ ਹੈ। ਉਹ ਮੈਂ ਤਾਂ ਕਹਿਣਾ ਵੀ ਤੱਥਾਂ ਦੀ ਗੱਲ ਬੜੀ ਖੁਸ਼ੀ ਹੋਈ ਲੱਗੀ ਵੀ ਸਾਡੇ ਤਾਂ ਜੀ ਸਕੂਲ ਹੀ ਖਾਲੀ ਪਏ ਨੇ। ਮੈਂ ਸਵੇਰੀ ਇੱਕ ਆਰਟੀਕਲ ਲਿਖਣਾ ਸੀ, ਪੰਜਾਬ ਦੇ ਵਿੱਚ 1,22,000 ਅਧਿਆਪਕ ਹੈ, 23.5 ਲੱਖ ਬੱਚਾ ਹੈ, 20 ਬੱਚਿਆਂ ਪਿੱਛੇ ਇੱਕ ਅਧਿਆਪਕ ਹੈ, ਪੜ੍ਹਾਈ ਤਾਂ ਨਹੀਂ ਹੋ ਰਹੀ, ਜਦਕਿ ਨਾਰਮਲ 40 ਬੱਚਿਆਂ ਦਾ। ਅਸੀਂ ਕਹਿੰਦੇ ਪੋਸਟਾਂ ਖਾਲੀ ਪਈਆਂ ਨੇ। ਕਿਉਂਕਿ ਅਸੀਂ ਤੱਥ ਨਹੀਂ ਦੇਖਦੇ ਵੀ ਉਹ ਪੋਸਟਾਂ ਉਦੋਂ ਸੀਆਂ ਜਦ 39 ਲੱਖ ਬੱਚਾ ਹੁੰਦਾ ਸੀ। ਇੱਕ ਬੱਚੇ 'ਚ 80,000 ਰੁਪਇਆ ਖਰਚ ਹੋ ਰਿਹਾ। 8ਵੀਂ ਦੇ ਬੱਚੇ ਨੂੰ ਦੂਜੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ। ਇੱਥੇ ਗੱਲ ਹੋਈ ਹੈ ਵੀ ਮੀਡੀਆ ਵਾਲੇ ਗਲਤ ਲਿਖਦੇ ਨੇ, ਯੂਨੀਵਰਸਿਟੀਆਂ ਦੀ ਗਲਤ ਲਿਖਦੀਆਂ ਨੇ। ਸੋ ਮੇਰੀ ਬੇਨਤੀ ਇੰਨੀ ਹੈ ਵੀ ਅੱਜ ਫੈਡਰਲਿਜ਼ਮ ਦੀ ਗੱਲ ਆਪਾਂ ਕਰੀਏ, ਬਾਕੀ ਗੱਲਾਂ ਦੇ ਪਾਸੇ ਜਾਣ ਦੀ ਬਜਾਏ ਮੁੱਖ ਰੂਪ ਦੇ ਵਿੱਚ ਅੱਜ ਕੇਂਦਰ ਇਕੱਲਾ ਹਿੰਦੂਤਵਾ ਦਾ ਰਾਜ ਨਹੀਂ ਕਰਨਾ ਚਾਹੁੰਦਾ। ਇਹ ਵੀ ਜਿਹੜਾ ਹਿੰਦੂਤਵਾ, ਵਿਪਰਵਾਦੀ, ਬ੍ਰਾਹਮਣਵਾਦੀ ਰਾਜ ਹੈ, ਇਹ ਵੀ ਲੋਕਾਂ ਨੂੰ ਤੋੜਦਾ ਹੈ। ਅਸਲ 'ਚ ਮਨੂ ਸਿਮਰਤੀ ਲਾਗੂ ਕਰਨੀ ਚਾਹੁੰਦਾ ਹੈ ਔਰ ਮਨੂ ਸਿਮਰਤੀ ਹਿੰਦੂਆਂ ਨੂੰ ਵੀ ਥੱਲੇ ਲਾਉਂਦੀ ਹੈ। ਸਭ ਤੋਂ ਜ਼ਿਆਦਾ ਹਿੰਦੂਆਂ ਨੂੰ ਹੀ ਥੱਲੇ ਲਾਉਂਦੀ ਆ ਉਹ। ਸੋ ਮਨੂ ਸਿਮਰਤੀ ਦਾ ਰਾਜ ਉਹ ਲਾਗੂ ਕਰਨਾ ਚਾਹੁੰਦਾ ਹੈ ਕਿ ਮਨੂ ਸਿਮਰਤੀ ਦੇ ਰਾਜ ਦੀ ਬਜਾਏ ਸਾਨੂੰ 3 ਦੁਨੀਆ ਦੇ ਵਿੱਚ ਮੈਂ ਕਹਿ ਸਕਦਾ ਵੀ 3 ਕਾਨੂੰਨ ਕਹਿ ਲਓ, ਆਇਨ ਕਹਿ ਲਓ, ਜਿਹੜੇ ਉਰਦੂ ਵਾਲੇ ਕਹਿੰਦੇ ਨੇ, ਉਹ ਕੀ ਨੇ? ਇੱਕ ਹੈ ਸਾਡਾ ਸੰਵਿਧਾਨ, ਇੱਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇੱਕ ਹੈ ਮਨੂ ਸਿਮਰਤੀ। ਸਾਡਾ ਸੰਵਿਧਾਨ ਤੇ ਗੁਰੂ ਗ੍ਰੰਥ ਸਾਹਿਬ, ਸੰਵਿਧਾਨ ਉਹਦੇ ਨੇੜੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ, ਪਰ ਫਿਰ ਵੀ ਸੋਚ ਉਸ ਪਾਸੇ ਹੈ ਵੀ ਕਿਰਤ ਕਰਨੀ ਪਊਗੀ, ਹਰ ਇੱਕ ਨੂੰ ਕੰਮ ਕਰਨਾ ਚਾਹੀਦਾ, ਸਭ ਦੇ ਸਾਧਨ ਸੰਦੇ ਨੇ, ਕਿਸੇ ਦੀ ਲੁੱਟ ਨਹੀਂ ਹੋਣੀ ਚਾਹੀਦੀ, ਇਨਸਾਫ ਮਿਲਣਾ ਚਾਹੀਦਾ। ਇਹ ਵੱਡੀ ਗੱਲ ਹੈ। ਇਸੇ ਕਰਕੇ ਪੰਜਾਬ ਤੋਂ ਡਰਦੇ ਨੇ ਕਿ ਪੰਜਾਬ ਦਾ ਜਿਹੜਾ ਸਿਧਾਂਤਕ ਤੌਰ 'ਤੇ ਆਧਾਰ ਹੈ, ਜਿਹੜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਫੈਡਰਲਿਜ਼ਮ ਬਚਾਉਣ ਦਾ, ਉਹ ਆਧਾਰ ਇਹ ਹੈ ਕਿ ਸਾਡਾ ਸਿਧਾਂਤ ਇਹ ਕਹਿੰਦਾ ਰਾਜ ਕਿਰਤ ਦਾ ਹੋਣਾ ਚਾਹੀਦਾ, ਲੁੱਟ ਨਹੀਂ ਹੋਣੀ ਚਾਹੀਦੀ। ਉਸ ਤੋਂ ਡਰਦੇ ਨੇ। ਹੁਣ ਉਹ ਏਕਾ ਅਧਿਕਾਰਵਾਦ ਇਸ ਕਰਕੇ ਕਰ ਰਹੇ ਨੇ ਵੀ ਇਹਨਾਂ ਨੇ ਵੇਚਣਾ ਦੇਸ਼ ਨੂੰ। ਸਾਰੇ ਕਹਿ ਗਏ ਅੱਜ ਲੜਾਈ ਇਕੱਲੀ ਸਿੱਖਿਆ 'ਚ ਨਹੀਂ, ਇਕੱਲੀ ਸਿਹਤ 'ਚ ਨਹੀਂ, ਇਕੱਲੇ ਇਹੀ ਨਹੀਂ ਕਿ 3 ਸੂਚੀਆਂ 'ਚੋਂ ਕੇਂਦਰ 'ਚ ਪਾਈ ਗਏ। ਬਹੁਤ ਕੁਛ ਹੈ, ਬੜਾ ਕੁਛ ਕਿਹਾ ਗਿਆ, ਬੜਾ ਕੁਛ ਹੋਰ ਕਿਹਾ ਜਾ ਸਕਦਾ ਹੈ। ਇਕੱਲਾ ਇਹ ਵੀ ਤਰੀਕਾ ਵਰਤ ਲਿਆ ਵੀ ਕਾਨੂੰਨ ਬਣਾ ਦਿਓ ਇੱਕ ਨਵਾਂ, ਤੁਹਾਡੀ ਮਰਜ਼ੀ ਲਾਗੂ ਕਰ ਲਓ, ਨਹੀਂ ਕਰ ਲਓ। ਮੈਂ ਬਥੇਰੇ ਕਾਨੂੰਨ, ਕਿਉਂਕਿ ਮੈਂ ਤਾਂ ਸਰਕਾਰ 'ਚ ਰਿਹਾ, ਬਥੇਰੇ ਕਾਨੂੰਨ ਐਸੇ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਸੁਪਰੀਮ ਕੋਰਟ 'ਚ ਦੇਖਿਆ, ਹਾਈ ਕੋਰਟ 'ਚ ਵੀ ਸੁਪਰੀਮ ਕੋਰਟ 'ਚ ਦੇਣਾ ਪਿਆ ਕਿ ਜੀ ਕੇਂਦਰ ਨੇ ਬਣਾਇਆ, ਸਾਡੇ ਤਾਂ ਲਾਗੂ ਨਹੀਂ ਹੁੰਦਾ, ਐਵੇਂ ਸਾਨੂੰ ਐਵੇਂ ਖਿੱਚੀ ਫਿਰ ਦਿਓ ਤੁਸੀਂ, ਕਿਉਂਕਿ ਇਹ ਸਾਡੇ ਸੂਬੇ ਦਾ ਅਧਿਕਾਰ ਸੀ। ਕੇਂਦਰ ਨੇ ਆਪਦਾ ਬਣਾ ਲਿਆ, ਉਹ ਜਿੱਥੇ ਉਹਦਾ ਰਾਜ ਆ ਕਰਦੇ ਲਾਗੂ। ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਮੰਨਿਆ। ਆਰਗਨ ਟ੍ਰਾਂਸਪਲਾਂਟ ਐਕਟ ਹੈ, ਅੰਗ ਬਦਲੀ ਕਾਨੂੰਨ, ਇਹਦੇ 'ਤੇ ਕੇਸ ਪਿਆ ਹੋਇਆ ਸੀ, ਅਸੀਂ ਜਿੱਤਿਆ ਉਸ ਕੇਸ 'ਚ। ਸੋ ਇਸ ਕਰਕੇ
ਸਾਨੂੰ ਅਦਾਲਤਾਂ 'ਚੋਂ ਕਾਨੂੰਨ 'ਚ ਜਾਣ ਦੀ ਬਜਾਏ ਹਰ ਪਾਸਾ ਸਾਡਾ, ਚਾਹੇ ਸਾਡੀ ਖੇਤੀ ਹੈ, ਚਾਹੇ ਸਾਡਾ ਵਪਾਰ ਹੈ, ਇੱਥੇ ਵਪਾਰ ਤੱਕ ਅਸੀਂ ਸੀਮਿਤ ਹੈ, ਚਾਹੇ ਸਾਡਾ ਉਦਯੋਗ ਹੈ, ਚਾਹੇ ਸਾਡਾ ਪਰਿਆਵਰਨ ਹੈ, ਚਾਹੇ ਸਾਡੀ ਸਿੱਖਿਆ ਹੈ, ਚਾਹੇ ਸਾਡੀ ਸਿਹਤ ਹੈ, ਚਾਹੇ ਸਾਡੀ ਨਿਆਂ ਪ੍ਰਣਾਲੀ ਹੈ, ਚਾਹੇ ਸਾਡਾ ਅਮਨ ਕਾਨੂੰਨ ਹੈ, ਚਾਹੇ ਸਾਡੀਆਂ ਚੋਣਾਂ ਨੇ, ਚਾਹੇ ਸਾਡੇ ਧਾਰਮਿਕ ਅਦਾਰੇ ਨੇ, ਇਹਨਾਂ ਸਾਰਿਆਂ ਦੇ ਉੱਤੇ, ਚਾਹੇ ਸਾਡੀ ਬੋਲੀ ਹੈ, ਸਾਰਿਆਂ ਦੇ ਉੱਤੇ ਇੱਕ ਅਧਿਕਾਰਵਾਦ ਚੱਲ ਰਿਹਾ ਹੈ। ਫੈਡਰਲਿਜ਼ਮ ਤੋੜਿਆ ਜਾ ਰਿਹਾ ਹੈ। ਪੰਜਾਬੀ ਦੀ ਜ਼ਬਾਨ ਦੀ ਗੱਲ ਹੋਈ ਹੈ, ਪੰਜਾਬੀ ਉਹਨਾਂ ਨੇ ਜਿਹੜਾ CBSE ਦੇ ਸਕੂਲ ਨੇ ਉਹਨਾਂ ਦੇ ਵਿੱਚੋਂ ਉਹ ਜ਼ਬਾਨ ਜਿਹੜੇ ਸਾਰੀਆਂ ਖੇਤਰੀ ਭਾਸ਼ਾਵਾਂ ਨੇ ਕੱਢ ਕੇ ਅੰਗਰੇਜ਼ੀ ਔਰ ਹਿੰਦੀ ਨੂੰ ਉੱਤੇ ਦਿੱਤਾ ਹੋਇਆ। ਜਾ ਕੇ ਉਹਨਾਂ ਦੇ ਕੁਝ 4-5 ਦਿਨ ਪਹਿਲਾਂ ਮੈਂ ਇਹ ਦੇਖ ਰਿਹਾ ਸੀ। ਸੋ ਅੱਜ ਆਪਾਂ ਇਸ ਗੱਲ 'ਚੋਂ ਇੱਥੇ ਹੀ ਕਹਿ ਬਹਿ ਕੇ ਜਾਈਏ। ਬਹੁਤ ਸੋਹਣੀ ਗੱਲ ਛੋਟੇਪੁਰ ਜੀ ਕਹਿ ਕੇ ਗਏ ਨੇ ਅਤੇ ਮੈਂ ਇਹਨਾਂ ਨੂੰ ਉਦੋਂ ਦਾ ਜਾਣਦਾ ਜਦ ਇਹ ਬੜੇ ਨੌਜਵਾਨ ਜਥੇਦਾਰ ਸੀ। ਮੈਂ ਗੁਰਦਾਸਪੁਰ SMO ਸੀ ਅਤੇ ਇਹਨਾਂ ਨੇ ਦਫ਼ਤਰਾਂ ਦਾ ਘਰਾਓ ਕਰਿਆ ਹੋਇਆ ਸੀ। ਉੱਥੇ DC ਸੀਗਾ, ਉਹਨੇ ਗੋਲੀ ਗਾਲੀ ਚਲਾਤੀ ਅਤੇ ਮੇਰੇ ਕੋਲ ਆਏ। ਇਹ ਤਾਂ ਕਹਿਣਾ, ਮੈਂ ਕਿਹਾ ਜਥੇਦਾਰ ਜੀ ਤੁਸੀਂ ਮੇਰੇ ਗੋਲੀ ਮਰਵਾ ਸਕਦੇ ਹੋ ਅਤੇ ਸਰਕਾਰ ਮੈਨੂੰ ਡਿਸਮਿਸ ਕਰ ਸਕਦੀ ਹੈ, ਨਾ ਤੁਹਾਡੇ ਕਹੇ ਤੋਂ 25 ਦੀ 26 ਬਣਨੀ ਹੈ, ਨਾ ਉਹਨਾਂ ਦੇ 26 ਦੀ 25। ਇਹ ਕਹਿੰਦੇ ਦੱਸ ਕਿਉਂ ਕਹਿੰਦੇ ਹੋ, ਤੁਹਾਡੇ ਨਾਲ ਬਲ ਕੋਈ ਉਂਗਲ ਚੱਕ ਸਕਦਾ? ਮੈਂ ਤਾਂ ਦੱਸ ਇਹ ਕਹਿਣ ਆਇਆ ਸੀ ਵੀ ਜੇ ਕੋਈ ਦਵਾਈ ਦਵਾਈ ਦੀ ਘਾਟ ਹੋਵੇ ਮੈਨੂੰ ਦੱਸੋ। ਕਦੇ ਦਖਲਅੰਦਾਜ਼ੀ ਨਹੀਂ ਕਰੀ ਸੀ। ਸਿਆਣੇ ਪੋਲੀਟੀਸ਼ੀਅਨ, ਇਮਾਨਦਾਰ ਪੋਲੀਟੀਸ਼ੀਅਨ ਮੈਂ ਦੇਖੇ ਨੇ। ਭੁੰਦਰ ਸਾਹਿਬ ਬੈਠੇ ਨੇ, ਬੜੀ ਚੰਗੀ ਤਰ੍ਹਾਂ ਮੈਂ ਜਾਣਦਾ। ਅਰਸੀ ਸਾਹਿਬ ਬੈਠੇ ਨੇ, ਬਾਕੀ ਤਾਂ ਸਾਰੇ ਬੈਠੇ ਨੇ। ਪ੍ਰਗਟ ਸਿੰਘ ਜੀ ਨੂੰ ਤੁਸੀਂ ਦੇਖਿਆ, ਗਲਤੀਆਂ ਹਰ ਇੱਕ ਬੰਦਾ ਕਰਦਾ, ਮੈਂ ਵੀ ਕਰਦਾ, ਤੁਸੀਂ ਵੀ ਕਰਦੇ। ਗਲਤੀ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਉਹ ਬੇਈਮਾਨ ਹੈ। ਗਲਤੀ ਸੁਧਾਰੀ ਜਾ ਸਕਦੀ ਆ। ਆਓ ਆਪਾਂ ਅੱਜ ਇਕੱਠੇ ਹੋ ਕੇ ਇੰਨਾ ਹੀ ਇੱਥੋਂ ਹੈਰ ਕਰਕੇ ਜਾਈਏ। ਸਾਰੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਇੱਕ ਤਾਂ ਆਪਦੀਆਂ ਪਾਰਟੀਆਂ ਜਾ ਕੇ ਇੱਕ ਰਾਏ ਬਣਾਈਏ ਕਿ ਯਾਰ ਹੁਣ ਆਪਾਂ ਨੂੰ ਫੈਡਰਲਿਜ਼ਮ ਨੂੰ ਬਚਾਉਣਾ ਪੈਣਾ ਹੈ ਕਿ ਉਹਦੇ ਵਾਸਤੇ ਆਪਣੇ ਮਤਭੇਦ ਜਿੰਨੇ ਮਰਜ਼ੀ ਨੇ, ਇਕੱਲੀ ਚੋਣ 'ਤੇ ਨਜ਼ਰ ਨਾ ਰੱਖੋ। ਚੋਣ 'ਤੇ ਰੱਖੋ ਨਜ਼ਰ, ਚੋਣ 'ਤੇ ਨਜ਼ਰ ਇਕੱਲੀ ਨਾ ਰੱਖੋ। ਫੈਡਰਲਿਜ਼ਮ ਬਚਾਉਣ ਦੀ ਲੜਾਈ ਵਾਸਤੇ ਇਕੱਠੇ ਹੋਵੋ, ਉਹ ਚੋਣ 'ਚ ਵੀ ਤੁਹਾਨੂੰ ਮਦਦ ਕਰੇਗੀ। ਇੱਕ ਤਾਂ ਇਹ ਗੱਲ ਕਰਨੀ ਜਾ ਕੇ ਆਪਦੀਆਂ ਪਾਰਟੀਆਂ 'ਚ। ਦੂਜਾ ਆਪਦੀਆਂ ਪਾਰਟੀਆਂ 'ਚ ਰਾਏ ਕਰਕੇ ਇਹ ਗੱਲ ਕਦੀ ਪਾਰਟੀ ਦੀ ਲੀਡਰਸ਼ਿਪ ਦੇ ਤੱਕ ਨਾ ਰੱਖਣਾ, ਇਹ ਆਪਦੇ ਥੱਲੇ ਕੈਡਰ ਤੱਕ ਲੈ ਕੇ ਜਾਣ। ਮੈਂ ਕਈ ਵਾਰੀ ਅਕਾਲੀਆਂ ਨੂੰ ਕਿਹਾ ਵੀ ਤੁਹਾਡੇ ਕੋਲ ਐਡਾ ਵੱਡਾ ਕੈਡਰ ਹੈ, ਹਨੇਰੀ ਲੈ ਲਓ। ਆਹ ਕਾਂਗਰਸੀਆਂ ਕੋਲ ਬਥੇਰਾ ਹੈ, ਪਰ ਉਹ ਗੱਲਾਂ ਮਹਿਨਾ 'ਚ ਬੈਠ ਕੇ ਕਰੀ ਜਾਂਦੇ ਨੇ। ਉਹਨੇ ਬਣਾਤਾ। ਇਸ ਤੋਂ ਨਿਕਲੋ। ਲੋਕਾਂ ਨੂੰ ਸੜਕਾਂ 'ਤੇ ਲਿਆਦਾ ਕਿਸਾਨ ਲੀਡਰ ਬੈਠੇ ਨੇ। ਕਿਹੜੀ ਤਾਕਤ ਸੀ ਇਹਨਾਂ ਕੋਲ? ਲੋਕਾਂ ਦੀ ਤਾਕਤ ਸੀ। ਮੋਦੀ ਨੂੰ ਥੱਲੇ ਲਾ ਕੇ ਆਏ। ਆਹ ਪੰਜਾਬ ਜੀ ਨੇ ਫਿਰ ਮੋਦੀ ਨੂੰ ਥੱਲੇ ਲਾਇਆ। ਪੰਜਾਬ ਤੋਂ ਇਸੇ ਕਰਕੇ ਡਰਦੇ ਨੇ। ਔਰ ਤੁਹਾਡੇ 'ਚ ਹਿੰਮਤ ਹੈ। ਆਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਜ ਜਿੰਨੀਆਂ ਹੀ ਬੈਠੀਆਂ ਨੇ, ਹੋਰ ਕੋਈ ਆਵੇ ਜਾਂ ਨਾ ਆਵੇ, ਆਪੇ ਮਜਬੂਰ ਹੋਣਗੇ ਉਹਨੂੰ। ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਪੰਜਾਬ ਨੂੰ ਬਚਾ ਲਓ। ਤੁਹਾਡੇ 'ਚ ਹਿੰਮਤ ਹੈ, ਤੁਸੀਂ ਕਰ ਸਕਦੇ ਹੋ। ਆਪਦੀਆਂ ਪਾਰਟੀਆਂ ਜਾ ਕੇ ਫੈਸਲੇ ਕਰੋ ਵੀ ਅੱਜ ਲੜਾਈ ਵੱਡੀ ਫੈਡਰਲਿਜ਼ਮ ਦੀ ਹੈ, ਉਹਨੂੰ ਦੱਸਣਾ ਹੈ। ਔਰ ਫੈਡਰਲਿਜ਼ਮ 'ਚ ਇੱਕ ਸਿਧਾਂਤਕ ਆਧਾਰ ਹੈ ਸਾਡੇ ਕੋਲ। ਸਾਡੇ ਬਾਬੇ ਨੇ ਆਖਿਆ ਹੈ, ਪਹਿਲੋ ਦੇ ਤੈਂ ਰਿਜ਼ਕ ਸੰਭਾਹਾ, ਪਾਛੇ ਦੇ ਤੈਂ ਜੰਤ ਪਾਹਾ। ਇਹ ਰਿਜ਼ਕ ਸਾਡਾ ਹੈ, ਇਹ ਪਹਾੜ ਸਾਡੇ ਨੇ, ਇਹ ਜੰਗਲ ਸਾਡੇ ਨੇ, ਇਹ ਸਮੁੰਦਰ ਸਾਡਾ ਹੈ, ਇਹ ਧਰਤੀ ਸਾਡੀ ਹੈ, ਇਹ ਕਾਨਾਂ ਸਾਡੀਆਂ ਨੇ, ਇਹ ਅੰਤਰਿਕਸ਼ ਸਾਡਾ ਹੈ। ਤੁਸੀਂ ਮਾਰਨੇ ਲੱਗੇ ਹੋਏ ਨੇ। ਤੁਹਾਨੂੰ ਨਹੀਂ ਲੈਣ ਦੇਣਾ ਧੱਕੇ ਨਾਲ, ਤੁਹਾਨੂੰ ਕਬਜ਼ਾ ਨਹੀਂ ਕਰਨ ਦੇਣਾ। ਤੁਸੀਂ ਧਾੜਵੀ ਹੋ। ਜੇ ਕਰੋਗੇ ਤਾਂ ਅਸੀਂ ਲੜਾਂਗੇ, ਜੇ ਹਾਂ ਵਿਚਾਰ ਨਾਲ ਗੱਲ ਕਰੋਗੇ, ਸਾਡੇ ਹੱਕ ਸਾਡੇ, ਤੁਹਾਡੇ। ਇਹ ਫੈਡਰਲਿਜ਼ਮ ਦੀ ਅੱਜ ਲੜਾਈ ਨੂੰ ਸਿਰੇ ਲਾ ਸਕਦੇ ਹੋ। ਕਿਰਪਾ ਕਰਕੇ ਇਸ ਪਾਸੇ ਕਰੋ। ਆਓ ਆਪਾਂ ਵੀ ਸਾਰੇ ਰਲੀਏ। ਮੈਨੂੰ ਆਸ ਹੈ ਵੀ ਅਸੀਂ ਇਸ 'ਚ ਜਿੱਤਾਂਗੇ ਔਰ ਜ਼ਰੂਰ ਜਿੱਤਾਂਗੇ। ਬਹੁਤ ਬਹੁਤ ਧੰਨਵਾਦ।